ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 20 ਅਪ੍ਰੈਲ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਹੈ ਅੱਜ ਕੱਲ੍ਹ ਜਿਹੜਾ ਬਾਈਕਾਟ ਦਾ ਸਮਾਂ ਹੈ। ਕਿਤੇ ਕੋਈ KFC ਦੇ ਵਿੱਚ ਵੜ ਕੇ ਡੰਡਾ ਫੇਰ ਰਿਹਾ ਤੇ ਕੋਈ ਗਾਲਾਂ ਕੱਢ ਰਿਹਾ ਤੇ ਕੋਈ ਪੈਪਸੀ ਦੇ ਨਾਲ ਸਤੰਜਾ ਕਰ ਰਿਹਾ, ਮਤਲਬ ਤਹਾਰਤ ਕਰ ਰਿਹਾ ਤੇ ਮਤਲਬ ਇਹੋ ਜਿਹੇ ਕੰਮ ਵੇਖਣ ਡਏ ਵੀ ਜਿਹੜੇ ਨਾ ਕਦੀ ਸੋਚੇ ਤੇ ਨਾ ਸੁਣੇ। ਅੱਛਾ, ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਤੁਸੀਂ ਕੀ ਏਜੰਟ ਹੋ ਕਿਸੇ ਦੇ ਵੀ ਇੱਥੇ ਤੁਸੀਂ ਬਾਈਕਾਟ ਤੋਂ ਡੱਕਣ ਡਏ ਹੋ। ਨਹੀਂ, ਇਹ ਨਹੀਂ ਮੇਰਾ ਕੰਮ। ਮੇਰਾ ਕੰਮ ਤੁਹਾਨੂੰ ਇਹ ਦੱਸਣਾ ਹੈ ਵੀ ਪੂਰੀ ਦੁਨੀਆ ਹੈ, ਤੁਸੀਂ ਤੇ ਹੁਣ ਜਾਗੇ ਹੋ ਸੁੱਤੇ ਪਏ, ਇਹ ਪੂਰੀ ਦੁਨੀਆ ਇਹ ਕੰਮ ਚਰੋਕਣਾ ਕਰਨ ਡਈ। ਫਾਰ ਐਗਜ਼ਾਮਪਲ ਇਹ 2005 ਤੋਂ ਬਾਈਕਾਟ ਵਾਲਾ ਕੰਮ ਸ਼ੁਰੂ ਹੋਇਆ ਹੈ। ਸਪੈਸ਼ਲੀ ਅਗਰ ਅਸੀਂ ਗੱਲ ਕਰੀਏ ਜੋ ਕੁਝ ਫਲਸਤੀਨ ਦੇ ਵਿੱਚ ਜ਼ੁਲਮ ਹੋਇਆ, ਉਸ ਜ਼ੁਲਮ ਦੇ ਖਿਲਾਫ ਪੂਰੀ ਜਿਹੜੀ ਮੁਸਲਿਮ ਦੁਨੀਆ ਉਹਦੇ ਵਿੱਚ 2005 ਤੋਂ ਇਹ ਬਾਈਕਾਟ ਚੱਲਣ ਡਿਆ। ਕਿਸੇ ਵੇਲੇ ਇਹ ਬਾਈਕਾਟ ਦੀ ਮੂਵਮੈਂਟ ਵੱਧ ਜਾਂਦੀ ਹੈ ਤੇ ਕਿਸੇ ਵੇਲੇ ਘਟ ਜਾਂਦੀ ਹੈ। ਉਹ ਡਿਪੈਂਡ ਕਰਦਾ ਹੈ ਕਿ ਉੱਥੇ ਮਾਮਲਾਤ ਕਿਹੋ ਜਿਹੇ ਨੇ, ਜ਼ੁਲਮ ਕਿੰਨਾ ਹੋਣ ਡਿਆ। ਇਹ ਪਿਛਲੇ ਜਿਹੜੇ 3 ਸਾਲ ਨੇ ਇਹਨਾਂ ਦੇ ਵਿੱਚ ਜਾਂ 4 ਸਾਲ ਇਹਨਾਂ ਦੇ ਵਿੱਚ ਜੋ ਕੁਝ ਉੱਥੇ ਹੋਇਆ ਹੈ ਤੇ ਬਾਈਕਾਟ ਦੀ ਮੁਹਿੰਮ ਜਿਹੜੀ ਹੈ ਉਹ ਪੂਰੀ ਦੁਨੀਆ 'ਚ ਹੀ ਬਹੁਤ ਜ਼ਿਆਦਾ ਵੱਧ ਗਈ। ਪੂਰੀ ਦੁਨੀਆ ਦੇ ਵਿੱਚ ਤਕਰੀਬਨ 2 ਅਰਬ ਦੇ ਕਰੀਬ ਮੁਸਲਮਾਨ ਨੇ ਤੇ ਸੋਚੋ ਅਗਰ ਉਹ ਬਾਈਕਾਟ ਕਰਨ ਤੇ ਉਹਦਾ ਕਿੱਡਾ ਵੱਡਾ ਫਾਇਦਾ ਹੈ। ਅਮਰੀਕਾ ਦੇ ਵਿੱਚ ਤੇ ਦੂਸਰੀ ਮਗਰਬੀ ਦੁਨੀਆ ਦੇ ਵਿੱਚ ਲੋਕਾਂ ਨੇ ਇਹ ਕਰਕੇ ਵੀ ਵਿਖਾਇਆ। ਫਾਰ ਐਗਜ਼ਾਮਪਲ ਸਟਾਰਬਕਸ ਜਿਹੜੀ ਕਾਫੀ ਹੈ ਉਹਨਾਂ ਦੇ ਤਕਰੀਬਨ ਕੋਈ 11 ਅਰਬ ਡਾਲਰ ਦਾ ਉਹਨਾਂ ਨੂੰ ਨੁਕਸਾਨ ਹੋਇਆ। ਇਹ ਲੋਕਾਂ ਦਾ ਖਿਆਲ ਹੈ, ਤਾਸਰ ਹੈ। ਜ਼ਾਹਿਰ ਹੈ ਕੰਪਨੀ ਨੇ ਤੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ, ਉਹਨਾਂ ਨੇ ਤੇ ਨਹੀਂ ਆਖਿਆ ਵੀ ਇਹ ਸਾਡਾ ਇਸ ਬਾਈਕਾਟ ਦੀ ਵਜ੍ਹਾ ਤੋਂ ਹੋਇਆ, ਲੇਕਿਨ ਮੁਬੱਸਰ ਜਿਹੜੇ ਨੇ ਦੁਨੀਆ ਦੇ ਵਿੱਚ ਤਜਜ਼ੀਆ ਕਰਨ ਵਾਲੇ ਨੇ ਉਹ ਬਹੁਤ ਸਾਰੇ ਆਂਦੇ ਨੇ ਕਿ ਉਹਨਾਂ ਦਾ ਇਹ 11 ਅਰਬ ਡਾਲਰ ਦਾ ਨੁਕਸਾਨ ਇਸ ਬਾਈਕਾਟ ਦੀ ਵਜ੍ਹਾ ਤੋਂ ਹੋਇਆ। ਇਸੇ ਤਰੀਕੇ ਨਾਲ ਮਿਸਰ ਦੀ ਗੱਲ ਕਰੀਏ ਤੇ ਉੱਥੇ ਉਹਨਾਂ ਦੀ ਇੱਕ ਲੋਕਲ ਜਿਹੜੀ ਬ੍ਰਾਂਡ ਸੀ, ਬ੍ਰਾਂਡ ਮੈਂ ਆਖਣ ਡਿਆ ਪੰਜਾਬੀ 'ਚ, ਬ੍ਰਾਂਡ ਵੈਸੇ ਅੰਗਰੇਜ਼ੀ 'ਚ, ਤੇ ਜਦੋਂ ਵੀ ਮੈਂ ਬ੍ਰਾਂਡ ਆਖਾਂ ਉਹ ਸਮਝਿਆ ਕਰੋ ਵੀ ਇੱਥੇ ਪੰਜਾਬੀ ਦੀ ਗੱਲ ਹੋਣ ਡਈ ਹੈ। ਤੇ ਬਹਰਹਾਲ ਜਿਹੜਾ ਉਹਨਾਂ ਦਾ ਇੱਕ ਲੋਕਲ ਬ੍ਰਾਂਡ ਸੀ ਉਹ ਚੜ੍ਹ ਗਿਆ ਔਰ ਪੈਪਸੀ ਕੋਕ ਦੀ ਜਿਹੜੀ ਸੇਲ ਸੀ ਉਹ 2023 ਦੇ ਵਿੱਚ 70% ਘਟ ਗਈ। ਸਾਊਦੀ ਅਰਬ ਦੇ ਵਿੱਚ ਤੇ ਅਖੀਰ ਹੀ ਹੋ ਗਈ। 70% 71% ਸ਼ਹਿਰੀਆਂ ਨੇ ਜਿਹੜਾ ਉਹ ਬਾਈਕਾਟ ਦੇ ਵਿੱਚ ਹਿੱਸਾ ਲਿਆ। ਇਸੇ ਤਰੀਕੇ ਨਾਲ ਬਾਕੀ ਵੀ ਦੁਨੀਆ ਦੇ ਸਾਰੇ ਮੁਲਕ। ਇੱਥੇ ਅਮਰੀਕਾ 'ਚ ਹਾਲਾਤ ਇਹੋ ਜਿਹੇ ਨੇ ਕਿ ਅਗਰ ਅੱਜ ਵੀ ਲੋਕੀ ਜਿਹੜੇ ਨੇ ਉਹ ਤਮਾਮ ਜਗ੍ਹਾ ਦਾ, ਬਹੁਤ ਸਾਰੀ ਬ੍ਰਾਂਡਸ ਜਿਹੜੇ ਨੇ ਉਹਨਾਂ ਦਾ ਬਾਈਕਾਟ ਕੀਤੀ ਬੈਠੇ ਨੇ ਔਰ ਕਈ ਪੇਰੈਂਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਮੈਨੂੰ ਇਹ ਗੱਲ ਸੁਣਾਈ ਕਿ ਅਸੀਂ ਕਿਸੇ ਵੇਲੇ ਕੋਈ ਸ਼ੈ ਖਰੀਦ ਲਈ, ਕੋਈ ਕੋਕ ਲੈ ਲਈ ਜਾਂ ਕੋਈ ਹੋਰ ਸ਼ੈ ਖਰੀਦ ਲਈ, ਤੇ ਸਾਡੇ ਜਿਹੜੇ ਬੱਚੇ ਨੇ 8 ਸਾਲ ਦੇ, 10 ਸਾਲ ਦੇ, 12 ਸਾਲ ਦੇ, ਉਹਨਾਂ ਸਾਡੇ ਨਾਲ ਮੂੰਹ ਵੱਟ ਲਿਆ। ਉਹਨਾਂ ਗੱਲ ਕਰਨੀ ਬੰਦ ਕਰ ਦਿੱਤੀ। ਉਹਨਾਂ ਕਿਹਾ ਬਾਈਕਾਟ ਚੱਲ ਰਿਹਾ, ਤੁਸੀਂ ਇਹ ਸ਼ੈ ਕਿਵੇਂ ਖਰੀਦੀ। ਲੇਕਿਨ ਅਸੀਂ ਉੱਥੇ ਕੀ ਕਰਨ ਡਏ, ਇਹ ਮੈਂ ਤੁਹਾਨੂੰ ਪੂਰੀ ਗੱਲ ਤਾਂ ਨਹੀਂ ਵਿਖਾ ਸਕਦਾ ਕਿਉਂਕਿ ਮਾਯੂਬ ਹੋਏਗੀ, ਕਿਉਂਕਿ ਇਹ ਜਿਹੜਾ ਵੀ ਸ਼ਹੀਦਾ ਹੈ ਸਾਡਾ ਸੱਜਣ, ਇਹ ਸ਼ਹੀਦਾ ਜੀ ਜਿਹੜੇ ਵੀ ਨੇ ਇਹਨਾਂ ਨੇ ਪਹਿਲਾਂ ਤਹਾਰਤ ਕੀਤੀ ਹੈ ਕੋਕ ਦੇ ਨਾਲ। ਉਹ ਤੇਰਾ ਉਹ ਬੇੜਾ ਗਰਕ ਜਾਏ ਤੇਰਾ, ਬਾਅਦ ਤੈਨੂੰ ਜਦੋਂ ਕੀੜੀਆਂ ਚਮੜੀਆਂ ਸੁੱਤੇ ਪਏ ਨੂੰ ਤੇ ਉਹਨਾਂ ਵੱਢਿਆ ਤੈਨੂੰ, ਤੇ ਫਿਰ ਤੈਨੂੰ ਸਮਝ ਆ ਜਾਣੀ ਹੈ ਵੀ ਇਹ ਕੋਕੇ ਕੋਲੇ ਦੇ ਨਾਲ ਜਿਹੜੀਆਂ ਤੂੰ ਇੱਥੇ ਤਹਾਰਤਾਂ ਕਰਨ ਡਿਆ, ਬੰਦੇ ਦਾ ਪੁੱਤਰ ਬਣ। ਬਹਰਹਾਲ ਉਹ ਪਹਿਲਾ ਵਾਲਾ ਹਿੱਸਾ ਅਸੀਂ ਵੀਡੀਓ ਦਾ ਤੁਹਾਨੂੰ ਨਹੀਂ ਵਿਖਾਵਾਂਗੇ ਜਿਹਦੇ 'ਚ ਤਹਾਰਤ ਕਰਨ ਡਿਆ ਨੰਗਾ ਹੋ ਕੇ ਬਹਿ ਕੇ, ਉਹਨੂੰ ਛੱਡ ਦਿੰਦੇ। ਅਗਲਾ ਕੰਮ ਵਿਖਾ ਦਿੰਦੇ ਵੀ ਨਾਲਾ ਮੂੰਹ 'ਚ ਫੜਿਆ, ਇਹਨੇ ਨਾਲਾ ਮੂੰਹ 'ਚ ਲਿਆ ਤੇ ਉਹਦੇ ਨਾਲ ਹੱਥ ਧੋਣ ਡਿਆ ਹੁਣ ਉਸ ਬੋਤਲ ਨਾਲ। ਉਹ ਪਤੰਦਰਾ ਉਹਦੀ ਤੇ ਵਿਕ ਗਈ, ਉਹ ਕੋਕਾ ਕੋਲੇ ਵਾਲੀ ਦੀ ਤੇ ਵਿਕ ਗਈ, ਉਹਨੂੰ ਤੇ ਤੂੰ ਪੈਸੇ ਦੇ ਦਿੱਤੇ, ਉਹਦੇ ਨਾਲ ਹੁਣ ਤੂੰ ਭਾਵੇਂ ਧਾਰਤ ਕਰ ਤੇ ਭਾਵੇਂ ਇਹਨੂੰ ਪੀ ਤੇ ਜੋ ਮਰਜ਼ੀ ਕਰ ਇਹਦੇ ਨਾਲ, ਉਹਨੂੰ ਇਸ ਗੱਲ ਨਾਲ ਕੀ ਲੈਣ ਦੇਣ। 21 ਤੋਪਾਂ ਦੀ ਸਲਾਮੀ ਹੈ ਵੀ ਜਵਾਨਾ, ਐਵੇਂ ਹੀ ਨਵਾਜ਼ ਸ਼ਰੀਫ ਨਹੀਂ ਤੁਹਾਡੇ ਉੱਤੇ 30-40 ਸਾਲ ਹਕੂਮਤ ਕਰ ਗਿਆ, ਵਜ੍ਹਾ ਹੀ ਸੀ ਅੱਲਾ ਨੇ ਜਿਹੜੇ ਦਿਮਾਗ ਨੇ ਉਹਨਾਂ ਦੇ ਵਿੱਚ ਕਿਤੇ ਕਿਤੇ ਤੂੜੀ ਵੀ ਭਰੀ ਹੈ ਮੈਨੂੰ ਲੱਗਦਾ। ਅੱਛਾ, ਇਹ ਵੇਖੋ, ਹੋਰ ਇਹ ਮੋਟਰਸਾਈਕਲ ਦੇ ਉੱਤੇ ਕੋਈ ਗਰੀਬ ਜਿਹੜਾ ਉਹ ਖਰੀਦ ਕੇ ਬੋਤਲਾਂ ਲੈ ਕੇ ਜਾ ਰਿਹਾ, ਉਹਨੂੰ ਹੁਣ ਕੋਈ ਪਤਾ ਨਹੀਂ, ਉਹ ਮਜ਼ਦੂਰੀ ਕਰਨ ਡਿਆ ਆਪਣੀ। ਇੱਕ ਲਾਗੋਂ ਦੀ ਜਵਾਨ ਲੰਘਿਆ, ਜਾਂ ਤੇ ਬਈ ਪੈਸੇ ਦੇ ਕੇ ਲੈ ਕੇ ਤੇ ਫਿਰ ਕਰਦੇ, ਪੈਸੇ ਦੇ ਕੇ ਲੈ ਕੇ ਜਾਂ ਇੰਜ ਵੀ ਕਰੇਗਾ ਤੇ ਘਾਟਾ ਤੇ ਗਰੀਬ ਨੂੰ ਪਿਆ, ਉੱਤੇ ਕੋਕਾ ਕੋਲਾ ਦੇ ਮਾਲਕ ਨੂੰ ਤਾਂ ਕੁਝ ਨਹੀਂ ਹੋਣਾ। ਉਹਨੇ ਤੇ ਪੈਸੇ ਵੱਟ ਲਏ ਨੇ, ਉਹਨੂੰ ਤੇ ਪੈਸੇ ਮਿਲ ਗਏ ਨੇ, ਜਿਹੜੀ ਉਹਦੀ ਤੇ ਵਿਕਰੀ ਹੋ ਗਈ ਹੈ। ਇਹ ਤੇ ਕਿਤੇ ਪਈਆਂ ਰਹਿਣ ਨਾ ਵਿਕਣ ਤੇ ਫੇਰ ਹੀ ਉਹਨੂੰ ਨੁਕਸਾਨ ਹੈ ਉੱਤੇ। ਜਿੰਨਾ ਚਿਰ ਜ਼ਾਇਆ ਹੋਣੀਆਂ ਨੇ, ਤੁਸੀਂ ਤਹਾਰਤ ਕਰ ਦਿੱਤੀ ਜਾਂ ਰੋੜ ਦਿੱਤੀਆਂ, ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ। ਇਹ ਸ਼ੇਰ ਦੇ ਬੱਚੇ ਨੇ ਜਾਂਦੇ ਆ ਉਸ ਗਰੀਬ ਦੀ ਪੇਟ ਦੇ ਉੱਤੇ ਲੱਤ ਮਾਰੀ ਹੈ ਤੇ ਉਹਨੂੰ ਜਨਾਬ ਵਾਲਾ ਉੱਥੇ ਬੋਤਲਾਂ ਜਿਹੜੀਆਂ ਨੇ ਉਹ ਡੋਲ ਛੜੀਆਂ, ਉਹਨਾਂ ਨੇ ਪਾੜ ਛੜੀਆਂ ਨੇ। ਇੰਜ ਹੀ KFC ਦੇ ਵਿੱਚ ਹੁਣ ਇਤਲਾਵਾਂ ਨੇ ਕਿ ਇੱਕ ਬੰਦੇ ਨੂੰ ਉੱਥੇ ਪਾਕਿਸਤਾਨੀ ਨੂੰ ਕਤਲ ਕਰ ਛੱਡਿਆ ਇਸ ਟਾਈਮ। ਉਹ ਬਈ ਇਹ ਗੱਲ ਮੈਨੂੰ ਦੱਸੋ ਵੀ ਜਿਹੜਾ ਕੰਮ ਦੁਨੀਆ 2005 ਤੋਂ ਕਰਨ ਡਈ ਤੁਸੀਂ ਅਲੋਕਾਰ ਕਰਦੇ ਜੀ, ਇਹ ਤੁਹਾਨੂੰ ਕਿਉਂ ਇਹ ਤੁਹਾਡੇ ਅੰਦਰ ਇਹ ਰੱਬ ਨੇ ਪਾਤਾ ਵੀ ਤੁਸੀਂ ਨੰਬਰ 1 ਜੇ। ਸਿਰਫ ਸਾਡਾ ਚੌਧਰੀ ਨਿਜ਼ਾਮਦੀਨ ਨਹੀਂ ਇੰਜ ਸੋਚਦਾ, ਉਹਦਾ ਮਜ਼ਾਕ ਉਡਾਉਂਦੇ ਜੇ ਵੀ ਉਹ ਆਉਂਦਾ ਨੰਬਰ। ਤੁਹਾਨੂੰ ਸਾਰਿਆਂ ਨੂੰ ਵੀ ਇਹ ਹੀ ਖੇਖਣ ਤੁਹਾਡੇ ਤੇ ਚੜ੍ਹੇ ਨੇ ਵੀ ਅਸੀਂ ਨੰਬਰ 1। ਤੁਹਾਨੂੰ ਸਾਰਿਆਂ ਨੂੰ ਆਪਣਾ ਆਪ ਸਭ ਤੋਂ ਵੱਧ ਮੁਸਲਮਾਨ ਲੱਗਦਾ ਹੈ,
ਭਾਵੇਂ ਪੂਰੇ ਮੁਲਕ ਦੇ ਵਿੱਚ 1 ਲੀਟਰ ਦੁੱਧ ਕਿਤੇ ਤੁਸੀਂ ਖਾਲਸ ਨਾ ਦੇ ਸਕੋ, ਪੂਰੇ ਮੁਲਕ ਦੇ ਵਿੱਚ ਮਿਰਚਾਂ ਖਾਲਸ ਨਾ ਲੱਭ ਸਕਣ, ਪੂਰੇ ਮੁਲਕ ਦੇ ਵਿੱਚ ਕੋਈ ਝੂਠ ਤੂਫਾਨ ਧੋਖਾ ਦਹੀਂ ਤੋਂ ਬਗੈਰ ਕੋਈ ਕੰਮ ਨਾ ਹੋ ਸਕਦਾ ਹੋਵੇ, ਤੇ ਫਿਰ ਵੀ ਅਸੀਂ ਸਭ ਤੋਂ ਵੱਡੇ ਮੁਸਲਮਾਨ ਹਾਂ। ਅਸੀਂ ਆਪੇ ਹੀ ਆਪਣੇ ਆਪ ਨੂੰ ਟਾਈਟਲ ਦਿੱਤਾ। ਅਸੀਂ ਮੰਨਦੇ ਹੀ ਨਹੀਂ ਕਿ ਕੋਈ ਹੋਰ ਵੀ ਵੱਡਾ ਮੁਸਲਮਾਨ ਹੋਏਗਾ। ਅਸੀਂ ਆਨੇ ਨਹੀਂ ਜੀ ਅਸੀਂ ਹੈ। ਔਰ ਫਿਰ ਜਾਗੀਏ ਭਾਵੇਂ ਅਸੀਂ ਪੂਰੀ ਦੁਨੀਆ ਤੋਂ 20 ਸਾਲ ਬਾਅਦ। ਮੈਂ ਤੁਹਾਨੂੰ ਆਖਿਆ ਵੀ ਇਹ 2005 ਦਾ ਸ਼ੁਰੂ ਹੋਇਆ ਬਾਈਕਾਟ। ਅਸੀਂ ਭਾਵੇਂ 20 ਸਾਲ ਬਾਅਦ ਜਾਗੀਏ, ਪਰ ਸਾਨੂੰ ਲੱਗਦਾ ਅਸੀਂ ਨੰਬਰ 1 ਹੈ। ਜਿਹੜਾ ਕੰਮ ਅਸੀਂ ਕਰਨਾ ਕਿਸੇ ਹੋਰ ਨੂੰ ਆਉਂਦਾ ਨਹੀਂ, ਕਿਉਂਕਿ ਖਿਆਲ ਬੜਾ ਲੇਟ ਆਉਂਦਾ ਹੈ। ਇਹ ਥੋੜ੍ਹੇ ਦਿਨਾਂ ਪਹਿਲਾਂ ਇੱਕ ਵਿਚਾਰੀ ਕੁੜੀ ਸੀ, ਉਹ ਲੈ ਬੈਠੀ ਪੈਪਸੀ ਦੀ ਬੋਤਲ। ਉਹਦਾ ਘਰ ਵਾਲਾ ਜਿਹੜਾ ਸੀ, ਉਹਨੇ ਆਇਆ ਅਤੇ ਉਹਨੇ ਜਿਹੜੀ ਉਹਦੇ ਨਾਲ ਬਦਤਮੀਜ਼ੀ ਕੀਤੀ ਹੈ। ਉਹਨੂੰ ਪੈਪਸੀ ਭੁੱਲ ਗਈ ਜਾਂ ਕੋਕੋ ਕੋਲਾ ਜਿਹੜੀ ਵੀ ਉਹ ਬੋਤਲ ਸੀ, ਮੈਨੂੰ ਨਹੀਂ ਪਤਾ। ਉਹ ਆਪਣੀ ਬੀਵੀ ਦੀ ਬੇਇੱਜ਼ਤੀ ਕਰਨ ਡਿਆ। ਉਹ ਬੰਦੇ ਦਾ ਪੁੱਤਰ ਬਣ, ਉਹ ਪੈਪਸੀ ਦਾ ਬਾਈਕਾਟ ਕਰਨਾ। ਜੇ ਉਹ ਲੈ ਬੈਠੀ ਤੇ ਉਹਨੂੰ ਇੱਜ਼ਤ ਨਾਲ ਸਾਹਮਣੇ ਬਹਿ ਕੇ ਸਮਝਾ ਵੀ ਬਾਈਕਾਟ ਕਰਨਾ, ਇਹ ਸ਼ੈ ਨਹੀਂ ਖਰੀਦਣੀ, ਇਹ ਨਹੀਂ, ਇਹ ਖਰੀਦ ਲੈ। ਚੁੱਕ ਕੇ ਮਾਰੀ ਉਹਨੇ ਪਰਾਂ ਤੇ ਉਹਦੇ ਨਾਲ ਲੜਾਈ ਕੀਤੀ ਹੈ। ਉਹ ਬਈ ਲੜਾਈ ਵੀ ਕਰਨੀ ਤੇ ehਤਰਾਮ ਨਾਲ ਕਰ ਲੈ। ਲੜਨਾ ਵੀ ਚਲੋ ਇੱਕ ਪਿਆਰ ਦੀ ਨਿਸ਼ਾਨੀ ਹੁੰਦੀ ਹੈ, ਅਗਰ ਉਹ ਉਸ ਤਰੀਕੇ ਨਾਲ ਲੜਿਆ ਜਾਏ, ਲੇਕਿਨ ਜ਼ਰਾ ehਤਰਾਮ ਨਾਲ ਹੀ ਗੱਲ ਕਰਕੇ ਕਰ ਲਓ। ਲੇਕਿਨ ਔਰ ਨਾਲ ਉੱਤੋਂ ਵੀਡੀਓ ਬਣਾਉਣ ਡਿਆ। ਹੁਣ ਇਹ ਨਹੀਂ ਪਤਾ ਕਿ ਰਲ ਕੇ ਦੋਵਾਂ ਨੇ ਵੀਡੀਓ ਬਣਾਈ ਸੀ ਜਾਂ ਉਹਨੇ ਵਾਕਈ ਬਦਤਮੀਜ਼ੀ ਕਰਦੇ ਹੋਏ ਵੀਡੀਓ ਬਣਾਈ। ਬਹਰਹਾਲ ਇਹ ਕੋਈ ਪਤਾ ਨਹੀਂ ਮੈਨੂੰ, ਕਿਉਂਕਿ ਅੱਜ ਕੱਲ੍ਹ ਸਾਰਾ ਕੁਝ ਹੀ ਚੱਲਣ ਡਿਆ। ਲੇਕਿਨ ਇਹ ਜੋ ਕੁਝ ਹੋਣ ਡਿਆ ਉੱਥੇ, ਜੋ ਕੁਝ KFC ਤੇ ਵੇਖਣ ਡਏ ਹੈ, ਜੋ ਕੁਝ ਦੂਸਰੇ ਥਾਵਾਂ 'ਤੇ, ਇਹ ਤੁਸੀਂ ਬਾਈਕਾਟ 'ਤੇ ਨਹੀਂ ਕਰਨ ਡਏ। ਇਹ ਤਾਂ ਤੁਸੀਂ, ਮੇਰਾ ਮਤਲਬ ਹੈ, ਵੈਂਡਲਿਜ਼ਮ ਕਰ ਰਹੇ ਹੋ। ਇਹ ਤਾਂ ਗੁੰਡਾਗਰਦੀ ਹੈ, ਬਦਮਾਸ਼ੀ ਹੈ। ਇਹਦਾ ਉਹਨਾਂ ਨੂੰ ਤਾਂ ਫਾਇਦਾ ਨੁਕਸਾਨ ਕੋਈ ਨਹੀਂ। ਜਿਨ੍ਹਾਂ ਦੀਆਂ ਸ਼ੈਵਾਂ ਨੇ ਵਿਕਣੀਆਂ, ਉਹਨਾਂ ਦੀ ਵਿਕਦੀਆਂ ਰਹਿਣੀਆਂ ਨੇ ਉਹਨਾਂ ਦੀਆਂ। ਤੇ ਤੁਸੀਂ ਖਰਾਬ ਕਰਨ ਡਏ ਹੋ, ਕੋਈ ਤਹਾਰਤ ਕਰਨ ਡਿਆ ਚੌਧਰੀ, ਤੇ ਕੋਈ ਕੁਝ ਕਰਨ ਡਿਆ। ਬੰਦੇ ਦੇ ਪੁੱਤਰ ਬਣੋ। ਜਿਹੜਾ ਕੰਮ ਦੁਨੀਆ 2005 ਤੋਂ ਕਰਨ ਡਈ ਹੈ ਨਾ, ਉਹ ਤੁਸੀਂ ਵੀ ਸਿੱਖੋ ਵੀ ਇਨਸਾਨਾਂ ਤਰ੍ਹਾਂ ਉਹੀ ਕੰਮ ਕਿਵੇਂ ਕਰੀਦਾ। ਇਹ ਕਿਉਂ ਸਾਡੇ ਵਿੱਚ ਇਹ ਕੰਮ ਹੈ ਕਿ ਅਸੀਂ ਜਿਹੜਾ ਕੰਮ ਵੀ ਕਰਨਾ ਹੈ ਲੰਗੂਰਾਂ ਤਰ੍ਹਾਂ ਕਰਨਾ ਹੈ। ਮਸਲਨ ਉਹਦੇ ਵਿੱਚ ਅਸੀਂ ਤਸ਼ੱਦਦ ਦਾ ਅਨਸਰ ਜਿਹੜਾ ਉਹ ਜ਼ਰੂਰ ਅਸੀਂ ਸ਼ਾਮਿਲ ਕਰਨਾ ਹੈ। ਔਰ ਅਸੀਂ ਜਿਹੜਾ ਉਹ ਇਹ ਨਹੀਂ ਸੋਚਣਾ ਕਿ ਇਹ ਕੰਮ ਇਨਸਾਨੀ ਤਰੀਕੇ ਨਾਲ ਵੀ ਹੋ ਸਕਦਾ ਹੈ। ਇਹ ਕੰਮ ਜਿਹੜਾ ਅਸੀਂ ਬਗੈਰ ਇਹਦੇ ਵਿੱਚ ਕਿਸੇ ਕਿਸਮ ਦਾ ਤਸ਼ੱਦਦ ਜਿਹੜਾ ਐਲੀਮੈਂਟ ਹੈ ਉਹ ਲਿਆਉਣ ਤੋਂ ਬਗੈਰ ਵੀ ਇਹੀ ਕੰਮ ਅਸੀਂ ਅਚੀਵ ਕਰ ਸਕਦੇ। ਲੇਕਿਨ ਅਸੀਂ ਇਹ ਕੰਮ ਕਿਉਂਕਿ ਕਦੀ ਪਹਿਲਾਂ ਨਹੀਂ ਕੀਤਾ ਅਸੀਂ, ਤੇ ਹੁਣ ਵੀ ਗਾਂਹ ਵੀ ਸਾਡਾ ਕਰਨ ਦਾ ਦਿਲ ਕੋਈ ਨਹੀਂ। ਅਸੀਂ ਬਸ ਡੰਡਾ ਹੀ ਫੇਰਨਾ, ਇਹੀ ਸਾਨੂੰ ਪਸੰਦ ਹੈ। ਅੱਛਾ ਜੀ, ਹੁਣ ਚੱਲਦੇ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਇਹ ਹੈ ਕਿ ਠੱਠਾ ਸਿੰਧ ਦੇ ਵਿੱਚ ਵਜ਼ੀਰ ਮਮਲਕਤ ਖੇਲ ਨਹੀਂ, ਇਹ ਵਜ਼ੀਰ ਮਮਲਕਤ ਖੇਲ ਨਹੀਂ, ਇਹਨਾਂ ਦਾ ਨਾਂ ਖੇਲ ਦਾਸ ਕੋਸਤਾਨੀ ਹੈ। ਵਜ਼ੀਰ ਮਮਲਕਤ ਨੇ ਨੂਨ ਲੀਗ ਦੇ, ਇਹਨਾਂ ਦੀ ਗੱਡੀ ਤੇ ਟਮਾਟਰ ਮਾਰੇ ਨੇ ਲੋਕਾਂ ਨੇ। ਅੱਛਾ, ਇਹਦੇ ਉੱਤੇ ਸ਼ਮਾ ਜਨੇਜੋ ਸਾਹਿਬਾ ਤੇ ਦੂਜੀਆਂ ਨੇ ਬੜਾ ਰੌਲਾ ਪਾ ਛੱਡਿਆ ਕਿ ਜੀ ਬੜਾ ਜ਼ੁਲਮ ਹੋ ਗਿਆ। ਅੱਛਾ, ਹੁਣ ਤੁਹਾਨੂੰ ਇਹ ਪਤਾ ਹੀ ਹੈ ਕਿ ਜੋ ਕੁਝ PTI ਨਾਲ ਹੋ ਚੁੱਕਿਆ, ਉਹ ਤੇ ਉੱਥੇ ਸਿੱਧੀਆਂ ਗੋਲੀਆਂ ਮਾਰੀਆਂ ਨੇ ਸਿਰਾਂ 'ਚ। ਉਦੋਂ ਇਹ ਚੁੱਪ ਰਹੇ ਨੇ ਸਾਰੇ, ਬਲਕਿ ਸਪੋਰਟ ਕਰਦੇ ਰਹੇ ਨੇ ਉਹਨਾਂ ਗੋਲੀਆਂ ਮਾਰਨ ਨੂੰ। ਲੇਕਿਨ ਇੱਥੇ ਖੇਲਦਾਸ ਸਾਹਿਬ ਦੀ ਗੱਡੀ ਤੇ ਟਮਾਟਰ ਵੱਜੇ ਨੇ ਤੇ ਇਹਨਾਂ ਕਿਹਾ ਜੀ ਇਹ ਜਮਹੂਰੀਅਤ ਤੇ ਬੜਾ ਜ਼ੁਲਮ ਹੋ ਗਿਆ। ਅੱਛਾ, ਇਹ ਹੋਇਆ ਕਿਉਂ ਹੈ? ਕਿਉਂਕਿ ਲੋਕੀ ਇਹ ਸਮਝਦੇ ਨੇ ਕਿ ਉਹ ਜਿਹੜਾ 6 ਨਹਿਰਾਂ ਵਾਲਾ ਕੰਮ ਹੈ ਉਹ ਸਿੰਧ ਦੀ ਆਵਾਮ ਨੂੰ ਧੋਖਾ ਦਿੱਤਾ ਗਿਆ ਹੈ। ਜ਼ਰਦਾਰੀ ਸਾਹਿਬ ਨੇ ਤੇ ਬਿਲਾਵਲ ਸਾਹਿਬ ਨੇ ਦਿੱਤਾ ਹੈ। ਔਰ ਉੱਤੇ ਉਹਨਾਂ ਨੇ ਮਾਮਲਾਤ ਗੰਢ ਲਏ ਨੇ ਤੇ ਥੱਲੇ ਉਹਨਾਂ ਨੇ ਜਾ ਕੇ ਜਿਹੜਾ ਜੀ ਉਹ ਆਪਣਾ ਆਵਾਮ ਨੂੰ ਬੇਵਕੂਫ ਬਣਾਉਣ ਡਏ ਨੇ। ਉਸ ਤੋਂ ਹੁਣ ਆਵਾਮ ਤਪੀਏ ਤੇ ਉਹ ਮਾਰਦੀ ਹੈ ਟਮਾਟਰ। ਬਹਰਹਾਲ ਮੈਂ ਆਵਾਮ ਨੂੰ ਹਮੇਸ਼ਾ ਹੀ ਕਹਿਣਾ ਕਿ ਕਦੀ ਵੀ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ, KFC 'ਚ ਵੀ ਜਾ ਕੇ ਲੋਕਾਂ ਨੂੰ ਨਹੀਂ ਮਾਰਨਾ। ਹਾਂ, ਬਾਹਰ ਖਲੋ ਕੇ ਨਾਅਰੇ ਮਾਰੋ, ਬਾਹਰ ਖਲੋ ਕੇ ਲੋਕਾਂ ਨੂੰ ਦੱਸੋ ਵੀ ਮੈਂ ਨਾ ਖਰੀਦੋ, ਆਪਣਾ ਪ੍ਰਚਾਰ ਕਰੋ ਜੋ ਕਰਨਾ ਚਾਹੁੰਦੇ ਹੋ। ਲੇਕਿਨ ਕਾਨੂੰਨ ਇਨਸਾਨੀਅਤ ਦੇ ਅੰਦਰ ਰਹਿੰਦੇ ਆ। ਉਹਦੇ ਬੰਦੇ ਨੂੰ ਤੁਸੀਂ ਕਤਲ ਕਰ ਦਿੱਤਾ KFC ਦੇ ਵਿੱਚ, ਉਹਦੀ ਮਾਂ ਜਿਹੜੀ ਹੈ ਉਹ ਤਾਂ ਪਾਕਿਸਤਾਨੀ ਹੈ। ਭਾਵੇਂ ਕੋਈ ਹੋਰ ਵੀ ਹੋਵੇ, ਕਤਲ ਕਰਨ ਦਾ ਤੁਹਾਡੇ ਕੋਲ ਇਖਤਿਆਰ ਕਿੱਥੋਂ ਹੈ? ਕੋਈ ਵੀ ਹੋਵੇ ਬੰਦਾ ਉਹ। ਤੇ ਬਹਰਹਾਲ ਥੋੜ੍ਹਾ ਜਿਹਾ ਬੰਦੇ ਦੇ ਪੁੱਤਰ ਬਣੋ, ਇਸ ਤਰ੍ਹਾਂ ਨਾ ਕਰੋ। ਹਰ ਥਾਂ ਦੇ ਉੱਤੇ ਤੁਹਾਨੂੰ ਖਿਆਲ ਕਰਨਾ ਚਾਹੀਦਾ ਹੈ। ਤੇ ਜਦੋਂ ਇੱਕ ਕੰਮ ਦੇ ਉੱਤੇ ਲੱਗਦੇ ਜੇ ਤੇ ਬਸ ਬਹੁਤ ਹੀ ਦੂਰ ਨਿਕਲ ਜਾਂਦੇ ਹੋ। ਬਹਰਹਾਲ ਇੱਥੇ ਖੇਲਦਾਸ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਈ ਤੁਸੀਂ ਨਾਅਰੇ ਮਾਰੋ, ਇਹ ਟਮਾਟਰ ਸ਼ਮਾਟਰ ਕਿਉਂ, ਪਹਿਲਾਂ ਹੀ ਟਮਾਟਰ ਮਹਿੰਗੇ ਨੇ, ਖੇਲਦਾਸ ਦੇ ਉੱਤੇ ਕਿਉਂ ਆਪਣਾ, ਮੇਰਾ ਮਤਲਬ ਹੈ, ਜ਼ਾਇਆ ਕਰਨ ਦਾ ਕੀ ਫਾਇਦਾ ਹੈ? ਸਾਨੂੰ ਉਹਦੀ ਵੀ ਕੋਈ ਸਮਝ ਨਹੀਂ ਵੀ ਤੁਸੀਂ ਇਹ ਕੀ ਕਰਨਾ ਚਾਹੁੰਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਸ਼ੇਖ ਰਸ਼ੀਦ ਸਾਹਿਬ ਦਾ ਬਿਆਨ ਹੈ। ਉਹਨਾਂ ਆਖਿਆ ਵੀ 36,000 ਮੁਕੱਦਮੇ ਬਣ ਗਏ ਨੇ 4 ਮਹੀਨਿਆਂ ਦੇ ਵਿੱਚ। ਤੇ ਉਹ ਜਿਹੜੇ 26 ਨਵੰਬਰ ਔਰ ਇਹਦੇ ਅੱਗੇ ਪਿੱਛੇ ਔਰ ਫਿਰ 9 ਮਈ 36,000 ਉਹਨਾਂ ਕਿਹਾ ਮੁਕੱਦਮੇ ਲੋਕਾਂ ਦੇ ਦਰਜ ਕੀਤੇ ਨੇ। ਤੇ ਆਂਦੇ ਨੇ ਹੁਣ ਇਹਨਾਂ ਦਾ 4 ਮਹੀਨਿਆਂ 'ਚ, ਮੇਨਲੀ 9 ਮਈ ਵਾਲੇ ਮੁਕੱਦਮਿਆਂ ਦੀ ਗੱਲ ਹੋ ਰਹੀ ਹੈ ਕਿ ਇਹਨਾਂ ਦਾ 4 ਮਹੀਨੇ ਦੇ ਵਿੱਚ ਫੈਸਲਾ ਕਰਨਾ ਹੈ। ਉਹਨਾਂ ਆਖਿਆ ਵੀ ਇਹ 4 ਮਹੀਨੇ ਕੀ, ਇਹ ਤੇ ਕਈ ਸਾਲ ਇਹਦਾ ਫੈਸਲਾ ਨਹੀਂ ਹੋ ਸਕਦਾ। ਮੇਰੀ ਜ਼ਿੰਦਗੀ 'ਚ ਇਹਨਾਂ ਕੇਸਾਂ ਦਾ ਮੈਨੂੰ ਫੈਸਲਾ ਹੁੰਦਾ, ਉਹਨਾਂ ਨੇ ਕਿਹਾ, ਨਜ਼ਰ ਨਹੀਂ ਆਉਂਦਾ। ਇਹਦਾ ਚੀਫ ਜਸਟਿਸ ਸਾਹਿਬ ਨੇ ਫੈਸਲਾ ਕੀਤਾ ਹੈ ਕਿ 9 ਮਈ ਦੇ ਜਿਹੜੇ ਕੇਸਿਸ ਨੇ ਉਹਨਾਂ ਦਾ ਫੌਰੀ ਜਿਹੜਾ ਜੀ ਉਹ ਫੈਸਲਾ ਕਰੋ 4 ਮਹੀਨਿਆਂ 'ਚ। ਭਾਵੇਂ ਇਨਸਾਫ ਹੋਵੇ ਨਾ ਹੋਵੇ, ਉਹਨਾਂ ਨੂੰ ਉੜਦੀ ਲੱਗੀ ਹੈ ਇਸ ਵੇਲੇ ਕਿ 4 ਮਹੀਨਿਆਂ 'ਚ ਕੰਮ ਹੋਣਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਇਸਲਾਮਾਬਾਦ ਤੋਂ ਹੈ। ਇਸਲਾਮਾਬਾਦ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਐਡੇ ਔਲੇ ਪਏ ਨੇ ਔਰ ਗੱਡੀਆਂ ਛੱਡੀਆਂ ਭੰਨ ਛੱਡੀਆਂ ਨੇ। ਤੇ ਉਸ ਤੋਂ ਬਾਅਦ ਹੁਣ ਉੱਥੇ ਆਇਆ ਜ਼ਲਜ਼ਲੇ ਦੇ ਵੀ ਚੰਗੇ ਝਟਕੇ ਲੱਗੇ ਨੇ। ਤੇ ਲੋਕੀ ਹੁਣ ਉਹ ਵੀ ਸਾਰੇ ਜਿਹੜੇ ਟਾਊਟ ਸਾਫ ਹੀ ਨੇ,
ਹਾਂਜੀ, ਜਿਹੜੇ ਜਰਨੈਲੀ ਟਾਊਟ ਨੇ ਉਹ ਵੀ ਆਂਦੇ ਨੇ ਵੀ ਖੁਦਾ ਦਾ ਅਜ਼ਾਬ ਆਉਣ ਡਿਆ ਵੀ ਆਉਣਾ ਤੇ ਹੈ, ਜੋ ਕੁਝ ਤੁਸੀਂ ਕਰ ਛੜਿਆ ਇੱਥੇ ਮਾਸੂਮਾਂ ਦੇ ਨਾਲ, ਜੋ ਤੁਸੀਂ ਤਬਾਹੀ ਕਰ ਛੜੀ, ਕਾਨੂੰਨ ਆਇਨ ਇਖਲਾਕੀਆਤ ਪਾਕਿਸਤਾਨ ਦੇ ਜਿਹੜੇ ਇੱਕ ਦੂਜੇ ਦੇ ਨਾਲ ਇੱਕ ਬੰਧਨ ਹੁੰਦਾ ਹੈ ਨਾ ਮਾਸ਼ਰੇ ਦਾ ਕਿ ਇਹ ਕੰਮ ਕਰਨਾ ਹੈ ਨਹੀਂ ਕਰਨਾ, ਉਹ ਹਰ ਸ਼ੈ ਤੇ ਤੁਸੀਂ ਉਡਾ ਛੱਡੀ ਹੈ। ਬਹਰਹਾਲ ਉੱਥੇ ਜ਼ਲਜ਼ਲੇ ਦੇ ਝਟਕੇ ਆਏ ਨੇ ਜੀ, ਯਾਲਾਬਾਰੀ ਤੋਂ ਬਾਅਦ, ਔਲੇ ਪੈਣ ਤੋਂ ਬਾਅਦ, ਤੇ ਉਸ ਤੋਂ ਬਾਅਦ ਇਹ ਵੀ ਤੁਹਾਨੂੰ ਦੱਸਣਾ ਹੈ ਵੀ ਸਾਡੀ ਕੌਮ ਕਿੱਡੀ ਸਿਆਣੀ। ਆਂਦੇ ਹੋ ਵੀ ਸਾਡੀ ਕੌਮ ਦੇ ਵਿੱਚ ਕੋਈ ਡਿਸਪਲਿਨ ਨਹੀਂ, ਪਰ ਜਿੱਥੇ ਇਹਨਾਂ ਨੂੰ ਪੈਣ ਡੈ ਪੈਂਦੀਆਂ ਨੇ ਨਾ ਉੱਥੇ ਬੜਾ ਡਿਸਪਲਿਨ ਹੈ। ਇਹਨਾਂ ਨੂੰ ਅਗਰ ਜੁਰਮਾਨਾ ਹੋਵੇ, ਸਜ਼ਾ ਹੋਵੇ, ਤਾਂ ਬੜੇ ਬੰਦੇ ਦੇ ਪੁੱਤਰ ਬਣਦੇ ਨੇ। ਇਹ ਵੇਖੋ ਆਂਦੇ ਨੇ ਖਿਆਲ ਨਹੀਂ ਕਰਦੇ, ਇਸਲਾਮਾਬਾਦ ਖਲੋਤੀਆਂ ਗੱਡੀਆਂ ਵੇਖੋ, ਇੱਕ ਵਾਰੀ ਔਲੇ ਪਏ ਨੇ ਸਾਰੇ ਉੱਤੇ ਬਿਸਤਰੇ ਬੰਨੀ ਫਿਰਦੇ ਨੇ। ਹੁਣ ਮਤਲਬ ਕਿ ਮੋਟੀਆਂ ਛਾਵਾਂ ਉੱਤੇ ਬੰਨੀਆਂ ਨੇ ਤਾਂ ਕਿ ਅਗਰ ਔਲੇ ਪੈਣ ਵੀ ਤੇ ਗੱਡੀ ਦੇ ਸ਼ੀਸ਼ੇ ਸ਼ੂਸ਼ੇ ਨਾ ਟੁੱਟਣ, ਕੁਝ ਬਚਤ ਹੋ ਜਾਏ। ਇਹ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੱਡੀ ਛੇਤੀ ਇਹਨਾਂ ਨੂੰ ਅਕਲ ਆਈ ਹੈ, ਤੇ ਜ਼ਰੂਰਤ ਆਜ਼ਾਦ ਦੀ ਮਾਂ ਹੈ। ਐਡੀ ਜਿਹੜੀ ਕਾਬਲ ਕੌਮ ਹੈ, ਐਡੀ ਕਾਬਲ ਕੌਮ ਜਿਨ੍ਹਾਂ ਨੇ, ਮੇਰਾ ਮਤਲਬ ਕੌਮਾਂ ਨੂੰ ਥੋੜ੍ਹਾ ਵੇਲਾ ਲੱਗਦਾ ਹੈ, ਥੋੜ੍ਹਾ ਵਕਤ ਲੱਗਦਾ ਹੈ ਕੋਈ ਆਜ਼ਾਦ ਕਰਨ ਨੂੰ, ਸ਼ਾਇਦ ਵੀ ਬਈ ਇਹਦੇ ਤੋਂ ਕਿਵੇਂ ਬਚਣਾ। ਵੇਖੋ ਨਾ 24 ਘੰਟਿਆਂ 'ਚ ਹੀ ਆਜ਼ਾਦ ਕਰ ਛੱਡੀ ਹੈ ਵੀ ਇਸ ਤਰੀਕੇ ਨਾਲ ਬਚਣਾ। ਇਹ ਅੱਛੀ ਗੱਲ ਹੈ, ਇਹਦੇ 'ਤੇ ਮੈਂ ਮਖੌਲ ਨਹੀਂ ਉਡਾਉਣ ਡਿਆ, ਲੇਕਿਨ ਮੈਂ ਆਨਾ ਦੂਜੇ ਚੰਗੇ ਕੰਮਾਂ 'ਚ ਵੀ ਇੰਜ ਦਾ ਹੀ ਕੰਮ ਕਰਿਆ ਕਰੋ। ਅੱਛਾ, ਇਹ ਤੁਹਾਡੇ ਸਾਹਮਣੇ ਇੱਕ ਹੋਰ ਚੰਗੇ ਕੰਮਾਂ ਤੋਂ ਯਾਦ ਆਇਆ ਹੈ, ਤੁਹਾਡੇ ਸਾਹਮਣੇ ਇੱਕ ਹੋਰ ਮਿਸਾਲ ਰੱਖਣੀ ਹੈ। ਤੁਸੀਂ ਅਕਸਰ ਵੇਖਿਆ ਜਿਨ੍ਹਾਂ ਨੂੰ ਰੱਬ ਨੇ ਬੋਲਣ ਦੀ ਤਾਕਤ ਦਿੱਤੀ, ਉਹ ਭਾਵੇਂ ਮਜ਼ਹਬੀ ਮੌਲਵੀ ਸਾਹਿਬਾਨ ਹੋਣ ਜਾਂ ਦੂਜੇ ਹੋਣ, ਇਹ KFC ਤੇ ਜਿਹੜੇ ਸਾਰੇ ਤੁਹਾਡੇ ਸਾਹਮਣੇ ਇhtਜਾਜ ਹੁੰਦੇ ਰਹੇ ਨੇ, ਔਰ ਉਸ ਤੋਂ ਬਾਅਦ ਉਹ ਮਾਫੀਆਂ ਵੀ ਮੰਗਦੇ ਰਹੇ ਨੇ। ਹੁਣ ਆ ਕੇ ਸਾਰੇ ਦੇ ਸਾਰੇ ਉਹਨਾਂ ਦੀ ਵੀਡੀਓ ਵੀ ਤੁਸੀਂ ਵੇਖੀ ਹੋਣੀ, ਉਹ ਆ ਕੇ ਆਉਂਦੇ ਨੇ ਜੀ ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਮਾਫੀ ਦੇ ਦਿਓ, ਅਸੀਂ ਉੱਥੇ ਇਹ ਕਰ ਛੱਡਿਆ, ਅਸੀਂ ਇਹ ਕਰ ਛੱਡਿਆ, ਅਸੀਂ ਜ਼ੁਲਮ ਕਰ ਛੱਡਿਆ। ਹੁਣ ਉਹ ਮਾਫੀਆਂ ਮੰਗਦੇ ਫਿਰਦੇ ਨੇ। ਤੇ ਅਗਰ ਇਹ ਉਹ ਬਾਈਕਾਟ ਦਾ ਲੋਕਾਂ ਨੂੰ ਆਂਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਗਲੀ ਗਲੀ ਫਿਰ ਕੇ ਪੰਫਲੇਟ ਤਕਸੀਮ ਕਰਦੇ, ਲੋਕਾਂ ਨੂੰ ਆਂਦੇ, ਲੋਕਾਂ ਨੂੰ ਸ਼ਊਰ ਦਿੰਦੇ, ਆਗਾਹੀ ਦਿੰਦੇ, ਤੇ ਫਿਰ ਇਹ ਕੰਮ ਨਹੀਂ ਸੀ ਹੋਣਾ, ਅੱਜ ਮਾਫੀਆਂ ਨਹੀਂ ਸੀ ਮੰਗਣੀਆਂ ਪੈਣੀਆਂ। ਲੇਕਿਨ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਇੱਕ ਮੁੰਡਾ ਹੈ ਸ਼ਾਹਿਦ, ਪੁਲਿਸ ਕਾਂਸਟੇਬਲ ਹੈ, ਇਹਦੀ ਤੁਸੀਂ ਗੱਲਬਾਤ ਸੁਣਨੀ ਹੈ, ਔਰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਅਗਰ ਰੱਬ ਨੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਸਲਾਹੀਅਤ ਦਿੱਤੀ ਹੈ, ਕਾਬਲੀਅਤ ਦਿੱਤੀ ਹੈ, ਕੋਈ ਵੱਲ ਦਿੱਤਾ ਹੈ ਕਿਸੇ ਗੱਲ ਦਾ, ਤੇ ਉਹਨੂੰ ਮੁਹੱਬਤਾਂ ਵੰਡਣ ਦੇ ਵਿੱਚ ਇਸਤੇਮਾਲ ਕਰੋ, ਉਹਨੂੰ ਚੰਗਿਆਈ ਵਾਸਤੇ ਇਸਤੇਮਾਲ ਕਰੋ। ਉਸ ਜਿਹੜੀ ਤੁਹਾਨੂੰ ਰੱਬ ਨੇ ਜਿਹੜੀ ਸ਼ੈ ਦਿੱਤੀ ਹੈ, ਕੋਈ ਹੁਨਰ ਦਿੱਤਾ ਹੈ, ਕੋਈ ਸਲਾਹੀਅਤ ਦਿੱਤੀ ਹੈ, ਕੋਈ ਗੁਣ ਦਿੱਤਾ ਹੈ ਤੁਹਾਨੂੰ, ਉਹ ਜਿਹੜਾ ਵੀ ਤੁਹਾਡਾ ਗੁਣ ਹੈ ਉਹਦੇ ਨਾਲ ਗੰਦ ਨਾ ਪਾਓ, ਉਹਦੇ ਨਾਲ ਗੰਦ ਨਾ ਪਾਓ, ਉਹਦੇ ਨਾਲ ਹਾਸੇ ਵੰਡੋ, ਉਹਦੇ ਨਾਲ ਜਿਹੜੀਆਂ ਫੁਲਕਾਰੀਆਂ ਅਤੇ ਉਹਦੇ ਨਾਲ ਜਿਹੜੀਆਂ ਨਾ ਉਹ ਇਹੋ ਜਿਹੀਆਂ ਗੱਲਾਂ ਕਰੋ ਕਿ ਜਿਹੜਾ ਮੇਰਾ ਮਤਲਬ ਹੈ ਕਿ ਕੋਈ ਜਿਹੜੀ ਖਲਕਤ ਖੁਦਾ ਹੈ ਜਾਂ ਖਲਕੇ ਖੁਦਾ ਹੈ, ਉਹ ਕੋਈ ਜ਼ਮਾਨਾ ਜਿਹੜਾ ਹੈ ਉਹ ਰਾਜ਼ੀ ਹੋਵੇ ਤੁਹਾਡੇ 'ਤੇ ਵੀ, ਤੁਹਾਡੇ ਮਾਂ ਪਿਓ 'ਤੇ ਵੀ, ਤੁਹਾਡੇ ਰੱਬ 'ਤੇ ਵੀ ਜਿਹਨੇ ਤੁਹਾਨੂੰ ਬਣਾਇਆ। ਇਸ ਵਾਸਤੇ ਅਗਰ ਰੱਬ ਨੇ ਕੋਈ ਗੁਣ ਦਿੱਤਾ ਹੈ ਤਾਂ ਉਹਦਾ ਮੁਸਬਤ ਇਸਤੇਮਾਲ ਕਰੋ, ਭੈੜਾ ਇਸਤੇਮਾਲ ਨਾ ਕਰੋ। ਇਹ ਮੁੰਡਾ ਸ਼ਾਇਦ ਪੁਲਿਸ ਕਾਂਸਟੇਬਲ ਹੈ, ਜ਼ਾਹਿਰ ਹੈ ਆਪਣੀ ਔਕਾਤ ਹਸੀਅਤ ਦੇ ਮੁਤਾਬਕ ਜਿੰਨੀ ਉਹਨੂੰ ਸਮਝ ਹੈ ਗੱਲ ਦੀ, ਉਹ ਬੜੇ ਬਿਹਤਰੀਨ ਤਰੀਕੇ ਨਾਲ ਇਹ ਜਿਹੜਾ ਵਿਸਾਖੀ 'ਤੇ ਚੜ੍ਹਦੇ ਪੰਜਾਬ ਤੋਂ ਸਿੱਖ ਯਾਤਰੀ ਇਸ ਪਾਸੇ ਆਏ ਨੇ, ਜ਼ਾਹਿਰ ਉਹਨਾਂ ਦੇ ਮਜ਼ਹਬੀ ਮਕਾਮਾਤ ਨੇ ਇੱਥੇ, ਅਤੇ ਇੱਧਰ ਦਾ ਪੰਜਾਬ, ਲਹਿੰਦਾ ਪੰਜਾਬ ਜਿਹੜਾ ਉਹ ਬਾਹਾਂ ਖੋਲ੍ਹ ਕੇ ਪੂਰੇ ਚਾਅ ਦੇ ਨਾਲ, ਪੂਰੇ ਪਿਆਰ ਦੇ ਨਾਲ ਉਹਨਾਂ ਨੂੰ ਠਾਹ ਕਰਕੇ ਸੀਨੇ 'ਚ, ਉਹਨੇ ਆਉਂਦਾ ਨਾ ਆਹ ਸੀਨੇ ਨਾਲ ਲੱਗ ਜਾ ਠਾਹ ਕਰਕੇ। ਇਵੇਂ ਹੀ ਜਦੋਂ ਚੜ੍ਹਦੇ ਪੰਜਾਬ ਤੋਂ ਉੱਧਰੋਂ ਸਿੱਖ ਯਾਤਰੀ ਆਉਂਦੇ ਨੇ, ਅਤੇ ਇਸ ਪਾਸੇ ਦੇ ਜਿੰਨੇ ਵੀ ਪੰਜਾਬੀ ਨੇ ਜਾਂ ਪਾਕਿਸਤਾਨੀ ਨੇ, ਉਹ ਭਾਵੇਂ ਪੰਜਾਬੀ ਨਾਮ ਹੀ ਹੋਣ, ਉਹ ਆਉਂਦੇ ਨੇ ਵੀ ਆਹ ਸੀਨੇ ਨਾਲ ਲੱਗ ਜਾ ਠਾਹ ਕਰਕੇ। ਇੱਕ ਜ਼ਾਹਿਰ ਹੈ ਪੁੱਲ ਹੈ, ਇੱਕ ਆਪਣੀ ਜ਼ੁਬਾਨ ਹੈ, ਇੱਕ ਆਪਣਾ ਕਲਚਰ ਹੈ, ਉਹਦੇ ਵਿੱਚ ਕਾਫੀ ਸਾਰੀ ਜਿਹੜੀ ਹੈ ਉਹ ਮਾਨੂਸੀਅਤ ਹੈ। ਹਾਂ, ਬੜਾ ਫ਼ਰਕ ਵੀ ਹੈ, ਮਜ਼ਹਬੀ ਤੌਰ 'ਤੇ ਬੜਾ ਫ਼ਰਕ ਹੈ, ਲੇਕਿਨ ਜ਼ਾਹਿਰ ਹੈ ਜਿਵੇਂ ਮੁਸਲਮਾਨਾਂ ਨੂੰ ਬਹੁਤ ਸਾਰੇ ਮੁਲਕਾਂ ਦੇ ਵਿੱਚ ਆਪਣੀ ਮਜ਼ਹਬੀ ਆਜ਼ਾਦੀ ਹੈ, ਔਰ ਇਸੇ ਤਰ੍ਹਾਂ ਰਿਆਸਤ ਮਦੀਨਾ ਦੇ ਵਿੱਚ ਵੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਨੂੰ ਆਪਣੇ ਮਜ਼ਹਬ ਦੀ ਮੁਕੰਮਲ ਆਜ਼ਾਦੀ ਦਿੱਤੀ ਸੀ। ਅਤੇ ਇੱਥੇ ਵੀ ਜਿਹੜੇ ਪੰਜਾਬੀ ਨੇ ਇਸ ਪਾਸੇ ਦੇ ਅਤੇ ਪਾਕਿਸਤਾਨੀ ਨੇ, ਉਹ ਬੜਾ ਪੁਰਤਪਾਕ ਇਹਨਾਂ ਦਾ ਸਿੱਖ ਯਾਤਰੀਆਂ ਦਾ ਜਿਹੜਾ ਉਹ ਇੱਧਰ ਇਸਤਕਬਾਲ ਕਰਦੇ ਨੇ। ਔਰ ਚੇਤੇ ਕਰੋ ਇਮਰਾਨ ਖਾਨ ਸਾਹਿਬ ਨੇ ਅਤੇ ਉਹਨਾਂ ਦਾ 75 ਸਾਲਾਂ ਦਾ ਜਿਹੜਾ ਇੱਕ ਬੜਾ ਵੱਡਾ ਰੌਲਾ ਸੀ, ਉਹ ਉਹਨਾਂ ਦਾ ਲਾਂਘਾ ਖੋਲ੍ਹ ਛੜਿਆ, ਉਹਨਾਂ ਦੇ ਸਾਰੇ ਜਿਹੜੇ ਨੇ ਉਹ ਧੋਣੇ ਧੋ ਛੱਡੇ ਨੇ। ਮੈਂ ਤਿਆਰ ਨਾ, ਮੈਂ ਜਿੱਥੇ ਵੀ ਜਾਵਾਂ ਅਗਰ ਕੋਈ ਸਰਦਾਰ ਮਿਲ ਪਏ ਔਰ ਕੋਈ ਨਾਲ ਵਾਲਾ, ਮੈਂ ਤਾਂ ਜ਼ਾਹਿਰ ਆਪ ਤੇ ਨਹੀਂ ਦੱਸਦਾ, ਲੇਕਿਨ ਕੋਈ ਨਾਲ ਵਾਲਾ ਯਾਰ ਸੱਜਣ ਦੱਸਦਾ ਕਿ ਮੈਂ ਇਮਰਾਨ ਖਾਨ ਸਾਹਿਬ ਦਾ ਸਾਥੀ ਹਾਂ ਔਰ ਮੈਂ ਉਹਨਾਂ ਦਾ ਚੀਫ ਆਫ ਸਟਾਫ ਰਿਹਾ, ਅਤੇ ਯਕੀਨ ਕਰੋ ਵੀ ਉਹ ਸਰਦਾਰ ਜਿਹੜੇ ਨੇ ਉਹ ਮੋਢਿਆਂ 'ਤੇ ਚੁੱਕ ਲੈਂਦੇ ਨੇ। ਮੈਨੂੰ ਅਜੇ ਵੀ ਚੇਤੇ ਹੈ ਕਿ ਮੈਂ ਵਲਾਇਤ ਗਿਆ ਅਤੇ ਉੱਥੇ ਵਾਲ ਕਟਾਉਣ ਵਾਸਤੇ ਇੱਕ ਦੋਸਤ ਦੇ ਨਾਲ ਗਿਆ, ਸਾਡੇ ਸੱਜਣ ਨੇ ਹਾਫਿਜ਼ ਸਾਹਿਬ, ਉਹਨਾਂ ਦੇ ਨਾਲ ਮੈਂ ਗਿਆ। ਹਾਫਿਜ਼ ਸਾਹਿਬ ਮੇਰੀ ਜਿੰਦ ਮੇਰੀ ਜਾਨ ਵਾਲੇ ਨਹੀਂ, ਦੂਸਰੇ ਹਾਫਿਜ਼ ਸਾਹਿਬ ਮੇਰੇ ਇੱਕ ਸੱਜਣ ਨੇ, ਉਹਨਾਂ ਦੇ ਨਾਲ ਮੈਂ ਵਾਲ ਕਟਵਾਉਣ ਗਿਆ, ਅਤੇ ਉੱਥੇ ਜਿਹੜੇ ਸਰਦਾਰ ਸਾਹਿਬ ਸਨ ਉਹ ਵਾਲ ਕੱਟਣ ਵਾਲੇ, ਉਹਨਾਂ ਦੱਸਿਆ ਕਿ ਜਨਾਬ ਇਹ ਜਿਹੜੇ ਗਿੱਲ ਸਾਹਿਬ ਨੇ ਇਹ ਉਹਨਾਂ ਦੇ ਨਾਲ ਇਮਰਾਨ ਖਾਨ ਸਾਹਿਬ ਦੇ ਸਾਥੀ ਨੇ ਅਤੇ ਉਹਨਾਂ ਦੇ ਨਾਲ ਰਹੇ ਨੇ।
ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੈਸੇ ਦੇਈਏ ਤੇ ਉੱਥੇ ਹੋ ਗਈ ਜਨਾਬ ਲੜਾਈ। ਉਹਨਾਂ ਆਖਿਆ ਵੀ ਇੱਥੇ ਤੇ ਉਸਤਰੇ ਚੱਲ ਜਾਣਗੇ ਗਿੱਲ ਸਾਹਿਬ ਜੇ ਤੁਸੀਂ ਪੈਸੇ ਦੇਣ ਦੀ ਗੱਲ ਕੀਤੀ, ਮਖੌਲ 'ਚ ਮੈਂ ਆਖਣ ਡਿਆ। ਉਹਨਾਂ ਆਖਿਆ ਇੱਕ ਤੇ ਪੈਸੇ ਨਹੀਂ ਲੈਣੇ ਤੇ ਦੂਜਾ ਚਾਹ ਪੀਤਿਓਂ ਬਗੈਰ ਨਹੀਂ ਜਾਣਾ ਤੁਸੀਂ। ਉਹਨਾਂ ਆਖਿਆ ਤੁਸੀਂ ਸਾਡਾ ਮੁਰਸ਼ਦ ਹੈ ਇਮਰਾਨ ਖਾਨ, ਉਹਦੇ ਨਾਲ ਤੁਸੀਂ ਕੰਮ ਕਰਦੇ ਰਹੇ ਹੋ। ਸਾਨੂੰ ਤੇ ਸਾਡੀਆਂ ਤੇ ਅਗਲੀਆਂ ਨਸਲਾਂ ਵੀ ਉਹਦੇ ਅਹਿਸਾਨਮੰਦ ਨੇ ਜੋ ਕੁਝ ਉਹਨੇ ਸਾਡੇ ਨਾਲ ਕਰ ਛੱਡਿਆ। ਇਹ ਤੁਹਾਡੇ ਕੋਲੋਂ ਨਹੀਂ। ਬੜੀ ਉਹਦੀ ਮਿੰਨਤ ਤਰਲਾ ਕੀਤੀ ਭਾਈ ਵੀ ਨਹੀਂ ਇਹ ਇਮਰਾਨ ਖਾਨ ਨੂੰ ਇਹੋ ਜਿਹੇ ਕੰਮ ਪਸੰਦ ਨਹੀਂ, ਤੂੰ ਭਾਈ ਸਾਡੇ। ਉਹਨੇ ਕਿਹਾ ਜੀ ਇਹ ਜਿਹੜੇ ਪੈਸੇ ਨੇ ਨਾ ਇਹ ਤੁਸੀਂ ਕਿਸੇ ਗੁਰਦੁਆਰੇ ਨੂੰ ਦੇ ਛੱਡੋ, ਮਸੀਤ ਨੂੰ ਦੇ ਛੱਡੋ, ਗਰੀਬ ਨੂੰ ਦੇ ਛੱਡੋ, ਜਿਹਨੂੰ ਤੁਹਾਡਾ ਦਿਲ ਕਰਦਾ ਦੇ ਛੱਡੋ, ਮੈਂ ਨਹੀਂ ਜੇ ਲੈਣੇ ਕਿਉਂਕਿ ਤੁਸੀਂ ਇਮਰਾਨ ਖਾਨ ਦੇ ਸਾਥੀ ਜੇ। ਤੁਹਾਡੇ ਕੋਲੋਂ ਮੈਂ ਰੁਪਈਏ ਨਹੀਂ ਲੈ ਸਕਦਾ, ਮੇਰੇ ਤੇ ਹਰਾਮ ਨੇ। ਤੇ ਇਹ ਕੋਈ ਇੱਕ ਮਿਸਾਲ ਨਹੀਂ ਜਿੱਥੇ ਵੀ ਸਰਦਾਰਾਂ ਨੂੰ ਪਤਾ ਲੱਗਦਾ ਮੋਢਿਆਂ 'ਤੇ ਚੁੱਕ ਲੈਂਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਇਮਰਾਨ ਖਾਨ ਸਾਹਿਬ ਨੇ ਉਹਨਾਂ ਨਾਲ ਬੜਾ ਹੀ ਪਿਆਰ ਕੀਤਾ। ਤੇ ਇਹੀ ਗੱਲ ਹੈ ਜਦੋਂ ਤੁਸੀਂ ਮੁਹੱਬਤਾਂ ਵੰਡਦੇ ਹੋ ਤੇ ਤੁਸੀਂ ਲੋਕਾਂ ਨੂੰ ਜਿੱਤਦੇ ਹੋ। ਤੇ ਲੋਕਾਂ ਨੂੰ ਜਿੱਤੋ, ਲੋਕਾਂ ਨੂੰ ਹਾਰੋ ਨਾ। ਇਹ ਵੈਂਡਲਿਜ਼ਮ ਨਾ ਕਰੋ। ਇਹ ਮੁੰਡਾ ਸ਼ਾਇਦ ਹੈ ਇਹਨੇ ਬੜੀਆਂ ਸੁਥਰੀਆਂ ਗੱਲਾਂ ਕੀਤੀਆਂ ਨੇ ਜਿਹੜੇ ਸਿੱਖ ਯਾਤਰੀ ਆਏ ਨੇ, ਜਿਹੜੇ ਰੱਬ ਨੇ ਇਹਨੂੰ ਗੁਣ ਦਿੱਤੇ ਨੇ, ਗੱਲ ਕਰਨ ਦਾ ਵੱਲ ਦਿੱਤਾ ਹੈ, ਆਪਣਾ ਆਰਫਾਨਾ ਕਲਾਮ ਜਿਹੜਾ ਪੜ੍ਹਨ ਦਾ ਵੱਲ ਦਿੱਤਾ ਹੈ, ਤੇ ਇਹਨੇ ਜਿਹੜਾ ਉਹਦਾ ਇਸਤੇਮਾਲ ਕੀਤਾ। ਸ਼ਾਬਾਸ਼ ਹੈ ਵੀ ਜਵਾਨਾ, ਸ਼ਾਇਦ ਤੈਨੂੰ ਸ਼ਾਬਾਸ਼ ਦਿੰਦੇ ਤੇ ਜਿਉਂਦਾ ਰਹਿ। ਇੰਝ ਹੀ ਮੁਹੱਬਤਾਂ ਜਿਹੜੀਆਂ ਵੰਡਦੇ ਰਹੋ ਤੇ ਇੰਝ ਹੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਰਹੋ। ਇਹ ਵੇਖੋ ਜ਼ਰਾ ਸ਼ਾਇਦ ਜਿਹੜੀ ਡਿਸਕਸ਼ਨ ਹੈ ਵੀ ਅਸੀਂ ਇੰਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲਵਾਉਂਦੇ ਆ ਤੇ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ। ਬਿਲਕੁਲ ਫੇਕ ਗੱਲ ਹੈ, ਇਹਦੇ ਵਿੱਚ ਕੋਈ ਸਦਾਕਤ ਨਹੀਂ, ਕੋਈ ਇਹਦੇ ਵਿੱਚ ਸੱਚੀ ਗੱਲ ਨਹੀਂ, ਸਭ ਝੂਠੀ ਗੱਲ ਹੈ। ਤੁਸੀਂ ਆਣਾ ਕਿਹੜੇ ਦਰ ਤੇ ਜੇ? ਯਾਰ ਜੇ ਤੁਸੀਂ ਇੱਕ ਮਿਸਾਲ ਹੈ ਆਪਣਾ ਅਰਦਾਸ ਕਰਨ ਵਾਸਤੇ ਆਏ ਹੋ, ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ, ਆਪਣੇ ਪਿਆਰ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ, ਇੱਥੇ ਕੋਈ ਪਰੇਸ਼ਾਨੀ ਨਹੀਂ। ਪੰਜਾਬੀ ਤੁਹਾਡੇ ਨੇ, ਤੁਸੀਂ ਸਾਡੇ ਹੋ। ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜ੍ਹਦੇ ਔਰ ਲਹਿੰਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ, ਅਸੀਂ ਇੱਕ ਹਾਂ। ਸਾਡੀਆਂ ਰੂਹਾਂ ਇੱਕ ਨੇ, ਅਸੀਂ ਧੜਕਦੇ ਵੀ ਇੱਕ ਦੂਸਰੇ ਦੇ ਨਾਲ, ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਧੜਕਦੀਆਂ ਨੇ। ਅੱਲਾਹ ਸਭ ਨਾਲ ਤੇ ਆਪਣੇ ਸਲਾਮਤੀ ਰੱਖੇ। ਕੈਨੇਡਾ, ਯੂਰਪ, ਅਮਰੀਕਾ, ਪੂਰੀ ਦੁਨੀਆ 'ਚ ਵਸਦੇ ਜਿਹੜੇ ਪੰਜਾਬੀ ਭਾਈ ਨੇ, ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ, ਕੋਈ ਪਰੇਸ਼ਾਨੀ ਨਹੀਂ, ਕੋਈ ਟੈਨਸ਼ਨ ਨਹੀਂ। ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ, ਕੋਈ ਪਰੇਸ਼ਾਨੀ ਹੈ। ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋਈ ਕੈਂਸਲ ਹੋਇਆ ਕਿ ਨਹੀਂ? ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ। ਤੇ ਟੁਰ ਗਏ ਯਾਰ ਮੁਹੱਬਤਾਂ ਵਾਲੇ, ਆਖਰੀ ਗੱਲ, ਤੇ ਲੈ ਗਏ ਨਾਲ ਹਾਸੇ ਮਾਂ ਦਿਲ ਨਹੀਂ ਲੱਗਦਾ ਯਾਰ ਮੁਹੰਮਦ, ਦੱਸੋ ਜਾਈਏ ਕਿਹੜੇ ਪਾਸੇ। ਅੱਛਾ ਜਦੋਂ ਤੁਸੀਂ ਚਲੇ ਜਾਂਦੇ ਮੈਂ ਕਮ ਸੇ ਕਮ 15-20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ। ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾਂ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ, ਉਹ ਜਿੱਥੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ। ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰਾਂ ਤੇ ਦਰਦੀ ਹੁੰਦੇ ਲੋਕੋ, ਵੀਰਾਂ ਦੀਆਂ ਬਾਵਾਂ ਇਹ ਬਾਪ ਨੇ ਸਿਰ ਦਾ ਤਾਜ ਮੁਹੰਮਦ, ਲੋਕੋ ਮਾਵਾਂ ਠੰਡੀਆਂ ਛਾਵਾਂ। ਤੇ ਸੱਜਣ ਮਾਪਿਆਂ ਨੂੰ ਸੱਜਣ ਬਣਾਓ, ਉਹਨਾਂ ਦੇ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ। ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ-ਬਾਪ। ਭੈਣਾਂ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ, ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ, ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ। ਫਿਰ ਮਾਪੇ ਜਦੋਂ ਚਲੇ ਜਾਂਦੇ ਨੇ ਫਿਰ ਇਹ ਗੱਲ ਆਉਂਦੇ ਕਿ ਸੱਜਣ ਟੁਰ ਗਏ ਮਾਪੇ, ਰੌਣਕ ਟੁਰ ਗਈ ਹੈ, ਸੁੰਝੇ ਹੋ ਗਏ ਵੇੜੇ। ਜਦੋਂ ਮਾਪੇ ਜਾਂਦੇ ਨੇ, ਜਦੋਂ ਬਜ਼ੁਰਗ ਹਸਤੀਆਂ ਘਰੋਂ ਉੱਠ ਜਾਂਦੇ ਨੇ, ਜਦੋਂ ਆਪਣੇ ਰੱਬ ਕੋਲ ਚੱਲ ਜਾਂਦੇ, ਫਿਰ ਪਰੇਸ਼ਾਨ ਬੰਦਾ ਹੁੰਦਾ ਹੈ, ਫਿਰ ਵਿਹੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਉਂਦੀ। ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ, ਫਿਰ ਮਾਂ ਦਾ ਮਾਂ-ਬਾਪ ਸੱਜਣ ਨੇ। ਇਹਨਾਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਮਾਂ-ਬਾਪ ਦੁਨੀਆ ਸੱਜਣ ਟੁਰ ਗਏ, ਮਾਂ ਰੌਣਕ ਟੁਰ ਗਈ, ਹਾਏ ਸੁੰਝੇ ਹੋ ਗਏ ਵੇੜੇ। ਆ ਸੱਜਣਾ ਦੀਆਂ ਗੱਲਾਂ ਕਰੀਏ ਤੇ ਚਰਖੇ ਦੇ ਹਰ ਤੇਰੇ ਮਾਂ ਜਿਆ ਭਾਈ, ਮਾਂ ਜਿਆ ਉਹ ਗਮਕਾਰ ਨਾ ਕੋਈ। ਤੇ ਮੈਂ ਦੁਨੀਆ ਸਾਰੀ ਫਰੋਲੀ ਜਿਹੜੀ ਦਿਲ ਨੂੰ ਸਕੂਨ ਦੇਵੇ,
ਉਹ ਮਾਂ ਦੀ ਮਿੱਠੜੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰ ਜਿਨ੍ਹਾਂ ਦੇ ਉਸ ਈਦ ਮੁਬਾਰਕ ਹੋ ਸੀ ਉਹ ਜਿਸ ਦਿਨ ਸਰਦਾਰ ਜੀ ਫੇਰ ਮਿਲਾਂਗੇ ਬਸ ਕਰ ਮੀਆਂ ਮੁਹੰਮਦ ਬਖਸ਼ਾ ਮੋੜ ਕਲਮ ਦਾ ਕੋੜਾ ਸਾਰੀ ਜ਼ਿੰਦਗੀ ਮਾਂ ਦੁੱਖ ਨਹੀਂ ਮੁੱਕਣੇ ਪਰ ਕਾ ਰਹਿ ਗਿਆ ਏ ਥੋੜਾ ਬੋਲੇ ਸੋਨਿਆ ਵੇਖ ਲਈ ਜੇ ਇਹ ਤੇ ਮੇਰਾ ਕੋਈ ਤਜਜ਼ੀਆ ਨਹੀਂ ਵੀਲੌਗ ਪਹਿਲਾਂ ਹੀ ਲੰਮਾ ਹੋ ਗਿਆ ਖਬਰਾਂ ਹੋਰ ਵੀ ਸਨ ਲੇਕਿਨ ਉਹਨਾਂ ਨੂੰ ਹੁਣ ਅੱਜ ਛੱਡ ਦਿੰਨੇ ਕੱਲ੍ਹ ਵਾਲੇ ਵੀਲੌਗ ਦੇ ਵਿੱਚ ਲਿਸਟ ਬੜੀ ਲੰਮੀ ਮੁੰਡਿਆਂ ਨੇ ਕੱਢੀ ਹੈ ਸਾਹਮਣੇ ਪਰ ਇਹਨਾਂ ਨੂੰ ਕੱਲ੍ਹ ਕਰਾਂਗੇ ਤੁਹਾਡੇ ਨਾਲ ਕੱਲ੍ਹ ਫਿਰ ਨਵੀਆਂ ਆ ਜਾਣੀਆਂ ਨੇ ਬਹਰਲ ਕੁਝ ਇਹਨਾਂ 'ਚੋਂ ਕਰ ਲਾਂਗੇ ਲੇਕਿਨ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖ